ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਅੱਛਾ, ਅਗਲੇ ਥੋੜ੍ਹੇ ਦਿਨ ਪਹਿਲਾਂ ਨਾ ਮੈਂ ਜ਼ੋਂਗ ਦੇ ਦਫ਼ਤਰ ਗਿਆ ਹਾਂ ਗੁੱਜਰਾਂ ਲਈ, ਮੇਨ ਹੈੱਡ ਆਫਿਸ। ਅਤੇ ਮੈਂ ਉਹਨੂੰ ਜਾ ਕੇ ਉਹਨਾਂ ਮੇਰੇ ਨਾਲ ਉਰਦੂ 'ਚ ਗੱਲ ਕਰਨ ਲੱਗਾ। ਮੈਂ ਕਿਹਾ ਭਾਈ ਤੁਸੀਂ ਕਿੱਥੇ ਦੇ ਹੋ? ਆਂਦਾ ਜੀ ਮੈਂ ਗੁੱਜਰਾਂ ਵਾਲੇ ਦਾ। ਮੈਂ ਕਿਹਾ ਮੇਰੇ ਨਾਲ ਫਿਰ ਪੰਜਾਬੀ 'ਚ ਗੱਲ ਕਰੋ। ਅੱਛਾ, ਉਹ ਮੁੰਡਾ ਸੀ ਮੇਰੇ ਨਾਲ ਕਰਨ ਲੱਗ ਗਿਆ ਗੱਲ। ਮੈਂ ਕਿਹਾ ਮੈਂ ਇੱਕ ਹੋਰ ਗੱਲ ਕਰਨੀ ਹੈ। ਇਹ ਜਿਹੜੇ ਤੁਹਾਡੇ ਨੁਮਾਇੰਦੇ ਨੇ ਜਦੋਂ ਕਾਲ ਕਰਦੇ ਨੇ ਇਹ ਸਾਡੇ ਨਾਲ ਉਰਦੂ 'ਚ ਗੱਲ ਕਰਦੇ ਨੇ, ਅਸੀਂ ਚਾਹੁੰਦੇ ਹਾਂ ਸਾਡੇ ਨਾਲ ਪੰਜਾਬੀ 'ਚ ਗੱਲ ਕਰਨ, ਅਤੇ ਇਹ ਕਿਵੇਂ ਹੋ ਸਕਦਾ? ਉਹਨੇ ਕਿਹਾ ਜੀ ਤੁਸੀਂ ਕੰਪਲੇਨ ਕਰੋ, ਫੋਨ ਕਰਕੇ ਨੁਮਾਇੰਦੇ ਨਾਲ ਗੱਲ ਕਰੋ, ਉਹਨੂੰ ਕੰਪਲੇਨ ਲਿਖਾਓ ਕਿ ਸਾਡੀ ਪੰਜਾਬੀ 'ਚ ਕਰੋ ਤੁਸੀਂ। ਅੱਛਾ, ਜ਼ੋਂਗ ਵਾਲਿਆਂ ਨੂੰ ਤਾਂ ਨਹੀਂ ਕੀਤੀ, ਅੱਜ ਯੂ ਫੋਨ ਵਾਲਿਆਂ ਨੂੰ ਥੋੜ੍ਹੀ ਦੇਰ ਪਹਿਲਾਂ ਮੈਂ ਕੀਤੀ ਸੀ ਕਾਲ। ਮੈਂ ਉਹਨੂੰ ਯੂ ਫੋਨ ਵਾਲੇ ਨੂੰ ਆਖਿਆ ਕਿ ਬਾਈ ਮੈਂ ਕੋਈ ਪੈਕੇਜ ਪੂਕੇਜ ਪੁੱਛਣਾ ਸੀ। ਮੈਂ ਪੁੱਛਿਆ ਬਾਈ ਕਿੱਥੋਂ ਬੋਲਣ ਡੇ? ਉਹਨੇ ਕਿਹਾ ਜੀ ਮੈਂ ਕਿਹਾ कराची ਬੋਲਣ ਡੇ ਹੋ ਕਿ ਲੋਰੂ? ਉਹਨੇ ਕਿਹਾ ਲੋਰੂ। ਮੈਂ ਯਾਰ ਫਿਰ ਮੇਰੇ ਨਾਲ ਪੰਜਾਬੀ 'ਚ ਗੱਲ ਕਰੋ। ਉਹਨੇ ਕਿਹਾ ਜੀ ਹਮ ਨਹੀਂ ਕਰ सकते ਪੰਜਾਬੀ में। ਮੈਂ ਕਿਹਾ ਯਾਰ ਮੇਰੀ ਕੰਪਲੇਨ ਐਡ ਕਰੋ ਕਿ ਤੁਸੀਂ ਪੰਜਾਬੀ 'ਚ ਗੱਲ ਕਰਨੀ ਹੈ, ਸਾਡੇ ਨਾਲ ਪੰਜਾਬੀ 'ਚ ਗੱਲ ਕਰੋ। ਉਹਨੇ ਕਿਹਾ ਠੀਕ ਹੈ ਜੀ, ਆਪਕੀ ਇਹ ਸੁਜੈਸ਼ਨ ਹਮਨੇ ਲੈ ਲਈ ਹੈ ਅਤੇ ਅਸੀਂ ਜਿਹੜਾ ਨਾ 7 ਦਿਨਾਂ ਦੇ ਵਿੱਚ ਤੁਹਾਨੂੰ ਜਿਹੜਾ ਨਾ ਇਹਦਾ ਰਿਸਪਾਂਸ ਦਿਆਂਗੇ। ਮੈਂ ਕਿਹਾ ਫੀਡਬੈਕ ਮੈਨੂੰ ਮਿਲੇਗਾ ਜਾਂ ਤੁਸੀਂ ਉਂਝ ਕਰੋ? ਕਹਿੰਦਾ ਨਹੀਂ, ਤੁਹਾਨੂੰ ਕਾਲ ਵੀ ਆਏਗੀ। ਯਾਨੀ ਕਿ ਜਿੰਨੇ ਵੀ ਸਾਡੇ ਪੰਜਾਬੀ ਦੇ ਜਿਹੜਾ ਵੀ ਬੰਦਾ ਸਾਡਾ ਹੱਕ ਹੈ ਮਾਂ ਬੋਲੀ ਦਾ, ਜਿਹੜਾ ਵੀ ਪੰਜਾਬੀ ਵਾਸਤੇ ਕੋਸ਼ਿਸ਼ ਕਰ ਲਿਆ, ਤੁਸੀਂ ਸਾਰੇ ਬੰਦੇ ਯੂ ਫੋਨ, ਜੈਜ਼, ਜ਼ੋਂਗ, ਹਰ ਜਗ੍ਹਾ ਜਿਹੜੇ ਨੈਟਵਰਕ ਨੇ ਤੁਹਾਨੂੰ ਉਹਨਾਂ ਨੂੰ ਕਾਲ ਕਰੋ ਔਰ ਉਹਨਾਂ ਨੂੰ ਆਖੋ, ਉਹਨਾਂ ਨੂੰ ਕੰਪਲੇਨ ਦਰਜ ਕਰਾਓ ਕਿ ਸਾਡੀ ਆ ਪੰਜਾਬੀ 'ਚ ਵੀ ਸਰਵਿਸ ਦੇਣ। ਅੱਗੇ ਪਿਛਲੇ ਦਿਨਾਂ ਕਰੋਨਾ ਵਾਇਰਸ ਦੇ ਹਵਾਲੇ ਨਾਲ ਵੀ ਪਹਿਲੀ ਵਾਰੀ ਪੰਜਾਬ ਗੌਰਮੈਂਟ ਨੇ ਪੰਜਾਬੀ 'ਚ ਵੀ ਮੈਸੇਜ ਜਾਰੀ ਕੀਤਾ। ਇਹ ਬੜੀ ਅੱਛੀ ਗੱਲ ਹੈ ਔਰ ਇੰਝ ਹੀ ਇਨਸ਼ਾਅੱਲਾ ਸਟੈਪ ਬਾਏ ਸਟੈਪ ਇਨਸ਼ਾਅੱਲਾ ਸਾਡੀ ਮਾਂ ਬੋਲੀ ਪੰਜਾਬ 'ਚ ਨਾਫਜ਼ ਹੋਏਗੀ। ਅਤੇ ਅੱਜ ਛੋਟੀ ਜਿਹੀ ਗੱਲ ਕਰਨੀ ਸੀ ਕਿ ਹਰ ਬੰਦਾ ਜਿਹੜਾ ਉਹ ਕਾਲ ਕਰੇ ਨੁਮਾਇੰਦਿਆਂ ਨੂੰ ਆਪਣੇ ਨੈਟਵਰਕਸ ਦੇ, ਅਤੇ ਉਹਨਾਂ ਨੂੰ ਕਹੋ ਸਾਡੇ ਨਾਲ ਤੁਸੀਂ ਗੱਲ ਕਰਨੀ ਹੈ ਤਾਂ ਪੰਜਾਬੀ 'ਚ ਕਰਨੀ ਹੈ। ਠੀਕ ਹੈ, ਅਸਲਾਮ ਵਾਲੇਕੁਮ।